ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਉਹਨਾਂ ਨੂੰ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਨਾਲ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲਾਂ ਪਾਇਓ ਚਾਨਣਾ ਮਿੰਟੂ ਜੀ ਕਿ ਲੁਧਿਆਣਾ ਦੇ ਵਿੱਚ ਆਖਿਰਕਾਰ ਚੋਣ ਪ੍ਰਚਾਰ ਥੰਮ ਗਿਆ ਹੈ, ਬ੍ਰੇਕ ਲੱਗ ਗਈ ਹੈ। ਹਾਲਾਂਕਿ ਇਹ ਚੋਣ ਆਫੀਸ਼ੀਅਲੀ ਤੌਰ ਤੇ ਐਲਾਨ ਹੋਣ ਤੋਂ ਪਹਿਲਾਂ, ਤਰੀਕਾ ਆਉਣ ਤੋਂ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਜਾਂਦੇ ਨੇ, ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਅੰਨ੍ਹੇਵਾਹ ਪੈਸਾ ਪਾਇਆ ਜਾਂਦਾ ਹੈ। ਇਹ ਸਾਰੇ ਦੇ ਵਿਚਾਲੇ ਅੱਜ ਤੱਕ ਜੇ ਦੇਖਣਾ ਹੋਵੇ ਤਾਂ ਚੋਣ ਪ੍ਰਚਾਰ ਇਹ ਬਾਕੀ ਚੋਣਾਂ ਦੇ ਨਾਲੋਂ ਕਿਵੇਂ ਵੱਖਰਾ ਰਿਹਾ? ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ? ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ, ਜੇ ਇਹਦੇ ਵਿੱਚ ਵੱਖਰਾਪਣ ਦੇਖਣਾ ਹੋਵੇ ਤੇ ਉਹ ਇਹੋ ਹੀ ਆ ਕਿ ਐਤਕੀ ਕੋਈ ਜ਼ਿਮਨੀ ਚੋਣ ਇਸ ਤਰ੍ਹਾਂ ਦੀ ਸੀ ਜੋ ਦਿੱਲੀੋਂ ਆ ਕੇ ਸਿੱਧੇ ਤੌਰ ਤੇ ਬੰਦੇ ਲੜ ਰਹੇ ਸੀ। ਮਤਲਬ ਇੱਕ ਪਾਸੇ ਪੰਜਾਬ ਦੇ ਲੀਡਰ ਆਪੋਜੀਸ਼ਨ ਦੇ ਵਿੱਚ, ਚਾਹੇ ਉਹ ਭਾਜਪਾ ਵੀ ਲੈ ਲਓ ਜੀ, ਤਾਂ ਦੂਜੇ ਪਾਸੇ ਸਿੱਧੇ ਤੌਰ ਤੇ ਇਸ ਚੋਣ ਦੀ ਵਾਗਡੋਰ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਦੇ ਹੱਥ ਆ। ਇਹ ਨਵਾਂ ਪੜ੍ਹ ਕਿ ਜਦੋਂ ਦੋ ਵੱਡੇ ਕਿਸੇ ਪਾਰਟੀ ਦੇ ਲੀਡਰ ਹਾਰੇ ਗਏ ਹੋਣ, ਨਕਾਰੇ ਗਏ ਹੋਣ ਤੇ ਜੇਲੋਂ ਆਏ ਹੋਣ, ਉਹ ਸਿੱਧਾ ਜ਼ਿਮਨੀ ਚੋਣ ਦੇ ਵਿੱਚ ਉਤਰੇ ਨਹੀਂ ਆ ਕੇ। ਤੇ ਕਿਹਾ ਜਾਂਦਾ ਕਿ ਇਹਨਾਂ ਤਿੰਨਾਂ ਚੋਂ ਤੀਸਰਾ ਸਤਿੰਦਰ ਜੈਨ ਕਿ ਤਿੰਨਾਂ ਚੋਂ ਇੱਕ ਰਾਜ ਸਭਾ ਚ ਜਾਏਗਾ। ਮਤਲਬ ਸੰਭਾਵਨਾ ਇਹ ਹੈ ਕਿ ਜੇ ਮੰਨ ਲਓ ਅਰੋੜਾ ਸਾਹਿਬ ਜਿੱਤ ਜਾਂਦੇ ਆ, ਉਹਨਾਂ ਨੂੰ ਸ਼ਾਇਦ ਕੈਬਨਿਟ ਰੈਂਕ ਦੇ ਦਿੱਤਾ ਜਾਵੇ ਤਾਂ ਉਹਨਾਂ ਦੀ ਰਾਜ ਸਭਾ ਸੀਟ ਖਾਲੀ ਕਰਵਾ ਕੇ ਨਾ ਤਿੰਨਾਂ ਚੋਂ ਇੱਕ ਜਾਏਗਾ। ਤਾਂ ਮੈਂ ਨਵਾਂਪਣ, ਤੁਸੀਂ ਇੱਕ ਬੜਾ ਕਹਿ ਲਓ ਕਿ ਰੈਂਡਮਲੀ ਸਵਾਲ ਕੀਤਾ ਕਿ ਇਹਦੇ ਚ ਨਵਾਂਪਣ ਕੀ ਹੈ, ਤਾਂ ਨਵਾਂਪਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸੇ ਚੋਣ ਨੂੰ ਸਿੱਧਿਆਂ ਆ ਕੇ ਤਿੰਨਾਂ ਚੋਂ ਇੱਕ ਦਾਅਵੇਦਾਰ ਰਾਜ ਸਭਾ ਦਾ, ਯਾਨੀ ਦੋ ਚੋਣਾਂ ਇਕੱਠੀਆਂ ਉਹ ਲੜ ਰਹੇ ਨੇ, ਇੱਕ ਜ਼ਿਮਨੀ ਚੋਣ ਤੇ ਇੱਕ ਰਾਜ ਸਭਾ ਦੀ, ਵੀ ਅਸੀਂ ਤਿੰਨਾਂ ਚੋਂ ਇੱਕ ਨੇ ਜਾਣਾ ਹੀ ਜਾਣਾ, ਐਸੀ ਸੰਭਾਵਨਾ ਹੈ। ਤਾਂ ਖੈਰ ਇਹਦੇ ਵਿੱਚ ਆਪਾਂ ਦੇਖਿਆ ਕਿ ਇੰਟਰਸਟਿੰਗ ਜਿਹੜੀ ਗੱਲ ਆ ਕਿ ਮਾਨ ਸਾਹਿਬ ਨਦਾਰਦ ਹੋ ਗਏ ਪਿਛਲੇ ਕੁਝ ਦਿਨਾਂ ਤੋਂ। ਬਿਲਕੁਲ ਠੀਕ ਹੈ, ਉਹਨਾਂ ਦੀ ਬਿਮਾਰੀ ਸੰਬੰਧੀ ਖਬਰ ਹੈ, ਕੁਛ ਲੀਵਰ ਦੇ ਵਿੱਚ ਪ੍ਰੋਬਲਮ ਹੈ ਦੱਸਿਆ ਜਾਂਦਾ ਹੈ, ਤੇ ਪੀਜੀਆਈ ਦੇ ਡਾਕਟਰ ਵੀ ਚੈੱਕਅਪ ਵਾਸਤੇ ਗਏ ਸਨ। ਕੋਈ ਅਧਿਕਾਰਤ ਇਸ ਤੋਂ ਬਾਅਦ ਕੋਈ ਜਾਣਕਾਰੀ ਆਪਣੇ ਕੋਲ ਪ੍ਰਾਪਤ ਨਹੀਂ ਹੈਗੀ, ਪਰ ਇਹ ਵੀ ਨਾਲ ਕਿਤੇ ਨਾ ਕਿਤੇ ਚੁੰਝ ਚਰਚਾ ਹੈ ਕਿ ਮਾਨ ਸਾਹਿਬ ਥੋੜੇ ਖਫਾ ਚੱਲ ਰਹੇ ਨੇ ਦਿੱਲੀ ਦਰਬਾਰ ਦੇ ਨਾਲ। ਉਹ ਕਹਿੰਦੇ ਕਿ ਤੁਸੀਂ ਤੇ 20 ਭਜਾ ਦਿੱਤੀ ਆ, ਵੀ ਲੋਕ ਉਹਨੇ ਹੁਣ ਨੀਤੀਆਂ ਤੋਂ ਦੁਖੀ ਨਹੀਂ ਹੈ ਜਿੰਨੇ ਤੁਹਾਡੀ ਨੀਤ ਤੋਂ ਦੁਖੀ ਹੋ ਗਏ ਨੇ। ਕਿ ਤੁਸੀਂ ਤੇ ਆ ਕੇ ਉਹ ਆਂਦੇ ਹੁੰਦੇ ਨਾ ਕਿ ਮੰਗਣ ਆਈ ਘਰ ਕਬਜ਼ਾ ਕਰਕੇ ਬਹਿ ਗਏ। ਤੁਸੀਂ ਤੇ ਵੋਟਾਂ ਲੈਣ ਆਏ ਸੀ ਪੰਜਾਬ ਦੇ ਵਿੱਚ ਤੇ ਤੁਸੀਂ ਤੇ ਹੁਣ ਸਾਰਾ ਕੁਝ ਹੀ ਥੰਮ ਕੇ ਬਹਿ ਗਏ। ਐਸੀ ਚੁੰਝ ਚਰਚਾ ਚੱਲ ਰਹੀ ਹੈ ਕਿ ਮਾਨ ਸਾਹਿਬ ਕਿਤੇ ਨਾ ਕਿਤੇ ਥੋੜੇ ਨਾਰਾਜ਼ ਨੇ। ਅੱਗੇ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਸਿਸੋਦੀਆ ਸਾਹਿਬ ਦੇ ਨਾਲ ਨਾਰਾਜ਼ਗੀ ਦੀ ਚਰਚਾ ਛਿੜੀ ਸੀ ਜਦੋਂ ਇਹਨਾਂ ਨੇ ਇੱਕ ਡੈਮ ਤੇ ਜਾਣਾ ਸੀਗਾ ਵਿਸ਼ਰਾਮ ਕਰਨ ਵਾਸਤੇ, ਤੇ ਤੁਹਾਨੂੰ ਪਤਾ ਮੈਡੀਕਲ ਟੀਮ ਲੱਗ ਗਈ ਸੀ, ਬੜੀ ਫਜ਼ੀਅਤ ਹੋਈ, ਤਾਂ ਉਦੋਂ ਵੀ ਕਿਤੇ ਨਾ ਕਿਤੇ ਨਾਰਾਜ਼ਗੀ ਦੇ ਚਰਚੇ ਸੀ। ਸੋ ਬਿਮਾਰੀ ਦੇ ਨਾਲ ਨਾਰਾਜ਼ਗੀ ਦੇ ਵੀ ਚਰਚੇ ਹਨ ਕਿ ਮਾਨ ਸਾਹਿਬ ਥੋੜੇ ਖਫਾ ਨੇ। ਹਾਲਾਂਕਿ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਇੰਟਰਵੀਨ ਕਰਕੇ ਤੇ ਮਾਮਲਾ ਕਹਿ ਲਓ ਕਿ ਸੈੱਟ ਕਰ ਦਿੱਤਾ ਸੀਗਾ, ਮਾਮਲਾ ਸੈਟਲ ਡਾਊਨ ਹੋ ਗਿਆ ਸੀਗਾ। ਹੁਣ ਫਿਲਹਾਲ ਦੇਖਦੇ ਆ ਕਿ ਕੀ ਬਣਦਾ। ਬਾਕੀ ਰਹੀ ਗੱਲ ਚੋਣ ਦੀ, ਚੋਣ ਦਾ ਪ੍ਰਚਾਰ ਖਤਮ ਹੋ ਗਿਆ, ਠੇਕੇ ਬੰਦ ਹੋ ਜਾਂਦੇ ਨੇ। ਜਿਹੜੇ ਬਾਹਰਲੇ ਲੋਕ ਹੁੰਦੇ ਨੇ ਪ੍ਰਚਾਰ ਵਾਸਤੇ ਗਏ, ਉਹ ਇਸ ਹਲਕੇ 'ਚ
ਠਹਿਰ ਨਹੀਂ ਸਕਦੇ ਵਗੈਰਾ ਵਗੈਰਾ, ਜੋ ਵੀ ਕੋਡ ਆਫ ਕੰਡਕਟ ਹੁੰਦਾ ਹੈ ਉਹਦਾ ਪਾਲਣ ਲਾਜ਼ਮੀ ਆ। ਅੱਜ ਜੇ ਤੁਸੀਂ ਵੇਖੋਗੇ ਰੋਡ ਸ਼ੋਅ ਕੀਤੇ, ਆਮੋ ਸਾਹਮਣਾ ਵੀ ਹੋਇਆ ਕਾਂਗਰਸੀਆਂ ਦਾ ਤੇ ਆਮ ਆਦਮੀ ਪਾਰਟੀ ਦਾ। ਦੇਖੋ ਜੇ ਇਸ ਨੂੰ ਪ੍ਰੈਡਿਕਟ ਕਰਨਾ ਹੋਵੇ ਤਾਂ ਹਾਲੇ ਵੀ ਮੇਰਾ ਮੰਨਣਾ ਇਹ ਆ ਕਿ ਇਸ ਇਲੈਕਸ਼ਨ ਨੂੰ ਦੋ ਧਿਰਾਂ ਸ਼ਿੱਦਤ ਦੇ ਨਾਲ ਲੜਦੀਆਂ ਨਜ਼ਰ ਆ ਰਹੀਆਂ ਨੇ। ਆਮ ਆਦਮੀ ਪਾਰਟੀ ਥੋੜਾ ਜਿਹਾ ਉਹਨਾਂ ਦੇ ਕੋਲ ਐਡਵਾਂਟੇਜ ਤੇ ਰਹੇਗਾ ਸੱਤਾਧਾਰੀ ਧਿਰ ਦਾ, ਪਰ ਆਸ਼ੂ ਨੇ ਜਿਸ ਤਰ੍ਹਾਂ ਆ ਕੇ ਪਿੱਛੋਂ ਤੋੜੀ, ਮਤਲਬ ਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਆਸ਼ੂ ਨੂੰ ਕਲੀਨ ਚਿੱਟ ਮਿਲੇਗੀ ਕਿ ਨਹੀਂ, ਫਿਰ ਟਿਕਟ ਮਿਲੇਗੀ ਕਿ ਨਹੀਂ, ਫਿਰ ਉਹਦੇ ਨਾਲ ਕੋਈ ਤੁਰੇਗਾ ਕਿ ਨਹੀਂ, ਵਗੈਰਾ ਵਗੈਰਾ। ਹਾਲਾਂਕਿ ਕਾਂਗਰਸ ਦੀ ਫੁੱਟ ਉਹਨਾਂ ਨੂੰ ਲੈ ਕੇ ਬੈਠੇਗੀ ਜੇ ਲੈ ਕੇ ਬੈਠੀ ਤਾਂ, ਪਰੰਤੂ ਉਹ ਬੜੀ ਕਾਹਲੀ ਦੇ ਨਾਲ ਕਹਿ ਲਓ ਭਾਰਤ ਭੂਸ਼ਣ ਆਸ਼ੂ, ਕਿਉਂਕਿ ਜੇ ਤੁਸੀਂ ਦੇਖੋਗੇ ਇੱਕ ਗੱਲ ਨੋਟ ਡਾਊਨ ਕਰ ਲਓ ਤੁਸੀਂ ਤੇ ਗਾਂ ਵੀ ਖਿਆਲ ਰੱਖਣਾ ਉਹਦਾ, ਕਿ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਕੈਂਡੀਡੇਟ ਤੇ ਬਹੁਤਾ ਤਿੱਖਾ ਹਮਲਾ ਨਹੀਂ ਕੋਈ ਬੋਲਿਆ ਜੀ। ਅਕਾਲੀਆਂ ਦੇ ਉਮੀਦਵਾਰ ਤੇ ਵੀ ਕੋਈ ਤਿੱਖਾ ਹਮਲਾ ਨਹੀਂ ਹੈ ਨਾ, ਇੱਕੋ ਸ਼ਖਸ ਤੇ ਉਹਨਾਂ ਦੀ ਆਈਟੀ ਟੀਮ ਲੱਗੀ ਹੋਈ ਹੈ ਕਿ ਜਿਹੜਾ ਆਸ਼ੂ ਹੈ ਉਹਦਾ ਹੰਕਾਰ ਉਤਾਰਨਾ ਹੈ ਵਗੈਰਾ ਵਗੈਰਾ, ਮੁਹਿੰਮ ਚੱਲਦੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੀ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਇਸ ਚੀਜ਼ ਨੂੰ ਦਰਸਾਉਂਦੀ ਹੈ, ਜੇ ਪਕੜ ਦੇ ਵਿੱਚ ਲੈਣੀ ਹੋਵੇ ਚੀਜ਼, ਕਿ ਭਾਈ ਇਹਨਾਂ ਦੋਨਾਂ ਦਲਾਂ ਦੇ ਵਿੱਚ ਬਹੁਤ ਤਗੜੀ ਫਾਈਟ ਲੱਗ ਰਹੀ ਹੈ। ਬਾਕੀ ਹੁਣ ਭਾਜਪਾ ਤੇ ਮੁਨਸਰ ਕਰਦਾ, ਕਿਉਂਕਿ ਭਾਜਪਾ ਦੀ ਇੱਕ ਬਜਵੀਂ ਵੋਟ ਹੈ, ਇਹ ਤੇ ਆਪਾਂ ਨੂੰ ਮੰਨਣਾ ਪਊਗਾ ਨਾ ਕਿ ਇਸ ਹਲਕੇ ਦੇ ਵਿੱਚ ਲੋਕ ਸਭਾ ਦੀ ਜਿਹੜੀ ਚੋਣ ਹੋਈ ਸੀਗੀ, ਬਿੱਟੂ ਨੇ ਵੋਟ ਵਧਾ ਦਿੱਤੀ ਸੀਗੀ, ਇਹਦਾ ਮਤਲਬ ਕਿ ਸੋਲਿਡ ਵੋਟ ਬੈਂਕ ਤੇ ਭਾਜਪਾ ਦਾ ਹੈ। ਹੁਣ ਕੀ ਉਹਦੇ ਵਿੱਚੋਂ ਕੋਈ ਚੰਕ ਟੁੱਟਦਾ ਜਿਹੜਾ ਗਾ ਡਿਸਾਈਸਿਵ ਸਿੱਧ ਹੋ ਜਾਵੇ? ਇਹ ਇੱਕ ਬੜਾ ਮੇਰੇ ਖਿਆਲ ਦੇ ਨਾਲ ਵਾਜਬ ਸਵਾਲ ਆ, ਕਿਉਂਕਿ ਭਾਜਪਾ ਦੇਖੇਗੀ ਕੱਲ ਦੀ ਰਾਤ, ਕਿਆਮਤ ਦੀ ਰਾਤ ਦੇਖੇਗੀ ਮੇਰੇ ਖਿਆਲ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਸੱਟ ਮਾਰ ਦਿਓਗੇ ਨਾ, ਇਹਨਾਂ ਨੂੰ ਰਿੰਗ ਚੋਂ, ਤੁਹਾਨੂੰ ਪਤਾ ਨਾ ਰਾਇਲ ਰੰਬਲ ਇੱਕ ਕੁਸ਼ਤੀ ਹੁੰਦੀ ਸੀਗੀ ਸ਼ਾਇਦ WWE ਵਿੱਚ ਜਾਂ WWF ਚ, ਤਾਂ ਉਹਦੇ ਚ ਜਿਹੜੇ ਹੁੰਦੇ ਸੀਗੇ ਪਹਿਲਵਾਨ, ਉਹ ਕੋਈ ਬਹੁਤਾ ਤਗੜਾ ਹੁੰਦਾ ਸੀ, ਇਕੱਠੇ ਹੋ ਕੇ ਉਹਨੂੰ ਪਹਿਲਾਂ ਬਾਹਰ ਸਿੱਟ ਦਿੰਦੇ ਸੀ ਰਿੰਗ, ਕਿਉਂਕਿ ਉਸ ਗੇਮ ਚ ਜਿਹੜਾ ਇੱਕ ਵਾਰੀ ਰਿੰਗ ਚੋਂ ਬਾਹਰ ਚਲ ਗਿਆ ਦੁਬਾਰਾ ਨਹੀਂ ਅੰਦਰ ਆ ਸਕਦਾ, ਤਾਂ ਫਿਰ ਉਹ ਕਹਿੰਦੇ ਆਪਾਂ ਆਪਸ ਦੇ ਵਿੱਚ ਦੇਖ ਲਾਂਗੇ ਕੀ ਬਣਦੀ ਆ। ਤਾਂ ਕਈ ਵਾਰ ਉਹ ਵੀ ਚੀਜ਼ਾਂ ਹੋ ਜਾਂਦੀਆਂ ਨੇ ਨਾ ਗੁਰਪ੍ਰੀਤ ਜੀ। ਤਾਂ ਕੱਲ ਦੀ ਰਾਤ ਕਿਆਮਤ ਦੀ ਰਾਤ ਹੋਏਗੀ, ਫਿਰ ਪਰਸੋਂ ਵੋਟਿੰਗ ਤੇ 23 ਤਰੀਕ ਨੂੰ ਰਿਜ਼ਲਟ ਆ। ਹਾਲਾਂਕਿ ਭਾਜਪਾ ਜਿਹੜੀ ਹੈ ਉਹ ਤੇ ਅੱਜ ਵੀ ਪੀਸੀ ਕਰਕੇ ਕੁਝ ਸਵਾਲ ਨੁਕਤੇ ਚੁੱਕਦੀ ਆ, ਪਰ ਰਵਾਇਤੀ ਪਾਰਟੀਆਂ ਦੀ ਜਿਹੜੀ ਹੈ ਉਹ ਕੰਪੇਨ ਲਗਭਗ ਜੋ ਉਹਨਾਂ ਦੀਆਂ ਰਵਾਇਤੀ ਆਪਾਂ ਦੇਖੀਆਂ ਨੇ ਰਾਜਨੀਤਿਕ ਹੁਣ ਤੱਕ ਤਰਜੀਹਾਂ, ਉਹਨਾਂ ਤੇ ਆਧਾਰਿਤ ਹੀ ਰਹੀ ਆ। ਤਾਂ ਬਹਰਹਾਲ ਆਮ ਆਦਮੀ ਪਾਰਟੀ ਲਈ ਜੇ ਦੇਖੀਏ ਤਾਂ ਹੁਣ ਉਹ ਵਿਕਾਸ ਜਾਂ ਬੜੇ ਬੜੇ ਮਤਲਬ ਕਿ ਉਹ ਸੀਗੇ ਨਾ ਸ਼ਗੂਫੇ, ਉਹ ਕੁਝ ਵੀ ਹੈ ਨਹੀਂ, ਬਸ ਸਿਰਫ ਤੇ ਸਿਰਫ ਤੁਹਾਨੂੰ ਪਤਾ ਹੀ ਹੈ ਵਪਾਰੀ ਵਰਗ ਨੂੰ। ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਜਿਹੜੇ ਕੇਜਰੀਵਾਲ ਸਾਹਿਬ ਆ, ਉਹਨਾਂ ਨੇ ਵੱਖ-ਵੱਖ ਮੌਕਿਆਂ ਤੇ ਰਹਿਤਾਂ ਦੇ ਕੇ ਉਹਨਾਂ ਨੂੰ ਆਪਣੇ ਨਾਲ ਤੋਰਨ ਦਾ ਯਤਨ ਭਰਪੂਰ ਕੀਤਾ ਹੈ ਜੀ। ਜੀ, ਖਬਰਾਂ ਤਾਂ ਇੱਥੋਂ ਤੱਕ ਆ ਰਹੀਆਂ ਨੇ ਕਿ ਵਪਾਰੀਆਂ ਨੂੰ ਇਕੱਠੇ ਕਰ ਕਰਕੇ ਮੀਟਿੰਗਾਂ ਹੋਈਆਂ ਨੇ, ਖਾਸ ਤੌਰ ਤੇ ਇੰਡਸਟਰੀਅਲਿਸਟਾਂ ਨੂੰ ਬਿਠਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਤੇ ਹੁਣ ਤਸਵੀਰਾਂ ਵੀ ਆ ਰਹੀਆਂ ਨੇ ਤਕਰੀਬਨ ਜਦੋਂ ਪ੍ਰਚਾਰ ਖਤਮ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਅਰੋੜਾ ਸਾਹਿਬ ਉਹਨਾਂ ਦੇ ਵੱਲੋਂ ਬੈਗ ਵੰਡੇ ਜਾ ਰਹੇ ਨੇ, ਜਿਸ 'ਚ ਜਿਓਮੈਟਰੀ ਹੈ, ਕਾਪੀ ਹੈ ਤੇ ਇੱਕ ਹੋਰ ਪਤਾ ਨਹੀਂ ਲਿਫਾਫੇ ਦੇ ਵਿੱਚ ਕੀ ਹੈ। ਸੋ ਲਗਾਤਾਰ ਉਹ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਪਰ ਆਪਾਂ ਅੱਗੇ ਚੱਲੀਏ ਤਾਂ ਉਧਰ ਇਨਫਲੂਐਂਸਰ ਲੁਥਰਾ ਨੂੰ ਧਮਕੀ ਦੇਣ ਵਾਲਾ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਕਿੱਥੋਂ ਹੋਈ ਹੈ ਜੀ ਗ੍ਰਿਫਤਾਰੀ, ਤੇ ਕੌਣ ਹੈ ਇਹ ਸ਼ਖਸ? ਦੇਖੋ ਇਹ ਪਟਿਆਲੇ ਤੋਂ ਗ੍ਰਿਫਤਾਰੀ ਹੋਈ ਆ। ਮੇਰਾ ਮੰਨਣਾ ਇਹ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਗੁਰਪ੍ਰੀਤ ਜੀ, ਹਾਲਾਂਕਿ ਅੱਜ ਅਮਰਤਪਾਲ ਸਿੰਘ ਮਹਿਰੋ ਬਾਰੇ ਚਰਚਾ ਚੱਲ ਪਈ, ਕੁਝ ਵਕੀਲ, ਤੁਹਾਨੂੰ ਪਤਾ ਕੁਝ ਵਕੀਲ ਇਸ ਤਰ੍ਹਾਂ ਦੇ ਨੇ ਅੱਜ ਕੱਲ੍ਹ ਜਿਹੜੇ ਹਾਈ ਪ੍ਰੋਫਾਈਲ ਜਿਹੜੇ ਮਾਮਲੇ ਬਣ ਜਾਂਦੇ ਨੇ, ਖਾਸ ਤੌਰ ਤੇ ਫੇਸਬੁੱਕ ਦੇ ਜਾਂ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹਾਈਪ ਲੈ ਜਾਂਦੇ ਨੇ, ਤਾਂ ਉਹ ਵਕੀਲ ਕੁਛ ਹੈਗੇ ਨੇ, ਉਹ ਵਕੀਲ ਫਿਰ ਮੋਹਰੇ ਆਉਂਦੇ ਨੇ। ਤਾਂ ਇਦਾਂ ਹੀ ਜਿਹੜੇ ਉਹ ਦੋ ਭਰਾ ਨੇ ਵਕੀਲ ਘੁੰਮਣ ਬ੍ਰਦਰਸ, ਉਹ ਵੀ ਮੈਦਾਨ ਚ ਆ ਗਏ ਨੇ। ਉਹਨਾਂ ਨੇ ਆਖਿਆ ਕੇਸ ਅਸੀਂ ਝਗੜਾਂਗੇ, ਤੇ ਉਸ ਤੋਂ ਬਾਅਦ ਚਰਚਾ ਚੱਲੀ ਕਿ ਸਰੈਂਡਰ ਅਮਰਤਪਾਲ ਸਿੰਘ ਮਹਿਰੋ ਕਰ ਸਕਦਾ। ਦੇਖੋ ਅੱਜ ਸਾਨੂੰ ਵੀ ਕਿਸੇ ਸੋਰਸ ਨੇ ਦੱਸਿਆ ਕਿ ਅਮਰਤਪਾਲ ਸਿੰਘ ਮਹਿਰੋ ਬਠਿੰਡੇ ਤੋਂ ਨਿਕਲ ਕੇ ਪੰਜਾਬ ਦੇ ਇੱਕ ਸ਼ਹਿਰ ਹੋਰ ਚ ਰਿਹਾ ਹੈ, ਠੀਕ ਹੈ ਜੀ।
ਉੱਥੋਂ ਉਹ ਕਿਸੇ ਹੋਰ ਜਗ੍ਹਾ ਨੂੰ ਰਵਾਨਾ ਹੋਇਆ। ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਲੈ, ਅਸੀਂ ਕੋਈ ਇਨਵੈਸਟੀਗੇਟਰ ਨਹੀਂ, ਸਾਡੀ ਆਪਣੀ ਜਾਣਕਾਰੀ ਆ। ਤਾਂ ਹੋ ਸਕਦਾ ਹੁਣ ਪੁਲਿਸ ਜਿਹੜੀ ਹੈ ਸੱਚ ਬੋਲ ਰਹੀ ਹੋਵੇ, ਉੱਥੇ ਕੋਈ ਗੱਲ ਐਸੀ ਵੈਸੀ ਕਹੀ ਗਈ ਹੋਵੇ। ਸੋ ਅਸੀਂ ਕੋਈ ਦਾਅਵਾ ਨਕਾਰਦੇ ਨਹੀਂ ਆ, ਪਰ ਇਹ ਜਾਣਕਾਰੀ ਜਿਹੜੀ ਆ ਨਿਕਲ ਕੇ ਆਈ ਆ, ਕਿਸੇ ਕਹਿ ਲਓ ਕਿ ਖਾਸ ਸੋਰਸ ਨੇ ਦਿੱਤੀ ਕਿ ਉਹ ਪੰਜਾਬ ਦੇ ਇੱਕ ਮਤਲਬ ਕਿ ਬਠਿੰਡੇ ਤੋਂ ਲਾ ਲਓ ਕਿ ਕੋਈ ਗਾਂ 150-200 ਕਿਲੋਮੀਟਰ ਸ਼ਹਿਰ ਦੇ ਵਿੱਚ ਜਾ ਕੇ ਰਿਹਾ, ਯਾਨੀ ਅੰਮ੍ਰਿਤਸਰ ਨਹੀਂ ਸੀਗਾ ਜੈਸਾ ਕਿ ਦੱਸਿਆ ਜਾ ਰਿਹਾ। ਤਾਂ ਖੈਰ ਗੱਲ ਇਹ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਮਹਿਰੂ ਜਿੱਥੇ ਕੋਈ ਠਹਿਰਿਆ, ਕੋਈ ਟਿਕਾਣਾ ਬਦਲਿਆ, ਕਿ ਉਹਨਾਂ ਨੂੰ ਕੋਈ ਝੂਠ ਮਾਰ ਕੇ ਨਿਕਲ ਗਿਆ ਜੇ ਪੁਲਿਸ ਸੱਚ ਬੋਲਦੀ ਹੈ। ਤੇ ਜੇ ਆਪਾਂ ਇਸ ਤਰ੍ਹਾਂ ਦੇ ਹਾਲਾਤ ਦੇਖੀਏ ਤਾਂ ਕੋਈ ਬੰਦਾ ਨਿਕਲ ਕੇ, ਹੁਣ ਜਿਵੇਂ ਸਰੈਂਡਰ ਦੀ ਚਰਚਾ ਹੈ, ਉਹ ਵਾਪਸ ਕੁਝ ਘੰਟਿਆਂ ਬਾਅਦ ਸਰੈਂਡਰ ਲਈ ਕਿਵੇਂ ਆ ਜਾਏਗਾ? ਕੁਝ ਚੀਜ਼ਾਂ ਤੇ ਹੈਗੀਆਂ ਨੇ ਨਾ ਹਾਲੇ। ਤਾਂ ਇਸ ਦਰਮਿਆਨ ਇਹ ਚਰਚਾਵਾਂ ਦਾ ਬਾਜ਼ਾਰ ਕਰ ਰਿਹਾ ਜੀ। ਇਸ ਦਰਮਿਆਨ ਜਿਹੜੀ ਗੱਲ ਵੇਖਣ ਵਾਲੀ ਆ ਉਹ ਇਹ ਆ ਕਿ ਧਮਕੀਆਂ ਦਾ ਸਿਲਸਿਲਾ ਬਹੁਤ ਚੱਲਿਆ। ਤੇ ਵੇਖੋ ਗੱਲ ਇਹ ਆ ਕਿ ਇਹ ਚੀਜ਼ ਜਿਹੜੀ ਆ ਨਾ ਉਹ ਸਮਝ ਲੈਣੀ ਚਾਹੀਦੀ ਆ ਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਗਰਮ ਹੋ ਜਾਵੇ, ਜਿਹੜਾ ਬਹੁਤ ਜ਼ਿਆਦਾ ਖੌਫ ਫੈਲ ਜਾਂਦਾ ਹੈ, ਤਾਂ ਉਦੋਂ ਸਟੇਟ ਕਈ ਵਾਰ ਫਿਰ ਰਿਐਕਟ ਜਿਹੜਾ ਹੈ ਨਾ ਬਹੁਤ ਸਖਤਾਈ ਨਾਲ ਕਰਨਾ ਸ਼ੁਰੂ ਕਰ ਦਿੰਦੀ ਆ। ਅੱਗੇ ਤੁਸੀਂ ਦੇਖਿਆ ਇਹਨਾਂ ਇਨਫਲੂਐਂਸਰਾਂ ਨੂੰ ਕੌਣ ਪੁੱਛਦਾ ਸੀਗਾ? ਕੋਈ ਨਹੀਂ ਸੀ ਪੁੱਛਦਾ, ਇਹਨਾਂ ਨੂੰ ਬੇਰਾਂ ਵੱਟੇ ਨਹੀਂ ਸੀ ਪੁੱਛਦਾ। ਅੱਜ ਆ ਲੂਥਰ ਹੈ ਜੀ, ਪ੍ਰੀਤੀ ਜੱਟੀ ਆ ਕਿ ਕਿਹੜੀ ਹੈ, ਮੈਨੂੰ ਤੇ ਨਾਂ ਨਹੀਂ ਆਉਂਦੇ, ਇਹਨਾਂ ਦੇ ਨਾਂ ਵੀ ਬੱਲੇ ਰੱਖੇ ਇਹਨਾਂ ਨੇ, ਫਲਾਣੀ ਆ ਢਮਕਾਣੀ ਆ। ਮਤਲਬ ਕਿ ਅੱਜ ਨਾ ਸਿਰਫ ਇਹਨਾਂ ਨੂੰ ਸੁਰਖੀਆਂ ਮਿਲ ਰਹੀਆਂ ਨੇ, ਬਲਕਿ ਗਨਮੈਨ ਮਿਲ ਰਹੇ ਨੇ। ਇਸ ਤੋਂ ਇਲਾਵਾ ਹੁਣ ਜਿਹੜੀ ਗੱਲ ਇਹ ਆ ਕਿ ਕੁਝ ਲੋਕ ਭਾਵੁਕ ਹੋ ਕੇ ਪੋਸਟਾਂ ਤੇ ਪਾ ਦਿੰਦੇ ਨੇ, ਪਰ ਬਾਅਦ ਦੇ ਵਿੱਚੋਂ ਭੁਗਤਣੀਆਂ ਬਹੁਤ ਔਖੀਆਂ ਨੇ ਜਾਂ ਧਮਕੀ ਭੇਜ ਦਿੰਦੇ ਨੇ। ਤਾਂ ਇਹ ਜਿਹੜਾ ਸ਼ਖਸ ਹੈ, ਪਟਿਆਲੇ ਤੋਂ ਇਹਨਾਂ ਨੇ ਫੜ ਵੀ ਲਿਆ ਕੁਝ ਘੰਟਿਆਂ ਬਾਅਦ, ਰਮਨਦੀਪ ਸਿੰਘ। ਤਾਂ ਬਈ ਇਹ ਥੋੜਾ ਜਿਹਾ ਸੋਚ ਕੇ ਚਲੋ, ਵਿਚਾਰ ਕੇ ਚਲੋ ਕਿ ਇੱਥੇ ਇਹਨਾਂ ਨੇ ਜਿਹੜਾ ਬੰਦਾ ਕਾਬੂ ਕਰ ਲਿਆ ਉਹ ਮੁੜ ਕੇ ਕਈ ਸਾਲ ਤਰੀਕਾਂ ਤੇ ਜਾਂਦਾ ਰਹੇਗਾ। ਹੁਣ ਤੇ ਇਹੋ ਜਿਹਾ ਆ ਗਿਆ ਯੁੱਗ, ਤੁਹਾਨੂੰ ਪਤਾ ਕਿ ਤੁਸੀਂ ਵੇਖੋ ਨਾ ਕਿ ਸਰਵਰ ਕਿਤੇ ਹੁੰਦੇ ਆ, ਚੈਟਾਂ ਕਿਤੋਂ ਡਿਲੀਟ ਹੋਈਆਂ ਹੁੰਦੀਆਂ, ਤਾਂ ਫਿਰ ਵੀ ਕਢਾ ਲਿਆਉਂਦੇ ਆ। ਮੈਨੂੰ ਤਾਂ ਇੱਥੋਂ ਤੱਕ ਇੱਕ ਵਾਰੀ ਇੱਕ ਦੱਸਿਆ ਸੀਗਾ ਪੁਲਿਸ ਵਾਲੇ ਨੇ, ਉਹਨੇ ਆਖਿਆ ਕਿ ਜਿਹੜੀ ਮਰਜ਼ੀ ਤੂੰ ਮਤਲਬ ਕਿ ਗੱਲ ਕਰ, ਅਸੀਂ ਲਾਈਵ ਸਭ ਕੁਝ ਕੱਢ ਲੈਂਦੇ ਆ, WhatsApp ਵਗੈਰਾ। ਤੁਸੀਂ WhatsApp ਤੇ ਕਾਲਿੰਗ ਕਰਦੇ ਹੋ ਨਾ, ਜਾਂ ਮੈਸੇਜ ਕਰਕੇ ਰਿਮੂਵ ਕਰ ਦਿੰਦੇ ਹੋ। ਉਹਨੇ ਕਿਹਾ ਸਾਰਾ ਕੁਝ ਮੰਗਾ ਲੈਂਦੇ ਅਸੀਂ 5 ਮਿੰਟਾਂ 'ਚ। ਤਾਂ ਇਹ ਚੀਜ਼ਾਂ ਨੇ, ਤਾਂ ਇਹਦੇ ਤੋਂ ਗਰੇਜ਼ ਕਰਨਾ ਚਾਹੀਦਾ। ਹਾਂ, ਆਪਾਂ ਰੋਜ਼ਾਨਾ ਚਰਚਾ ਕਰਦੇ ਹਾਂ ਕਿ ਭਾਈ ਜਿਹੜੇ ਇਨਫਲੂਐਂਸਰ ਜੇ ਆ ਹੁਣ ਕਿਵੇਂ ਇਹ ਮਤਲਬ ਕਿ ਸਿਰਾਂ ਤੇ ਚੁੰਨੀਆਂ ਰੱਖੀ ਫਿਰਦੀਆਂ ਨੇ, ਚੰਗੀ ਗੱਲ ਆ। ਪਹਿਲੇ ਹੀ ਮਤਲਬ ਚੰਗਾ ਕੰਟੈਂਟ ਬਣਾਓ, ਵਧੀਆ ਗੱਲ ਆ। ਮਿਸਟਰ ਬੀਸਟ ਤੁਸੀਂ ਦੇਖਿਆ, ਦੁਨੀਆ ਦਾ ਰਿਚੈਸਟ ਕਹਿ ਲਓ ਕਿ ਯੂਟਿਊਬਰ ਆ, ਉਹਦੇ ਤੇ ਵੀਡੀਓ ਵੀ ਬਣਾ ਸਕਦਾ ਕੋਈ ਜਿਹਨੇ ਬਣਾਉਣਾ ਹੋਵੇ, ਕੰਟੈਂਟ ਵੀ ਦੇ ਦੇਣਾ ਮਿਸਟਰ ਬੀਸਟ। ਤਾਂ ਉਹ ਬੰਦਾ ਵੀ ਕਮਾਈ ਕਰ ਰਿਹਾ ਨਾ, ਦੁਨੀਆ ਦਾ ਸਭ ਤੋਂ ਕਮਾਈ ਖੋਰਾ ਯੂਟਿਊਬਰ ਆ। ਇਸ ਕਰਕੇ ਠੀਕ ਆ ਕਿ ਭਾਈ ਚਲੋ ਤੁਹਾਨੂੰ ਕੰਮ ਕਰਨ ਦੀ ਆਜ਼ਾਦੀ ਆ, ਆਪਣਾ ਵਿਵੇਕ ਜਿਹੜਾ ਹੈ ਉਹਦੇ ਵਿੱਚ ਇੰਨੀ ਕੁ ਤੀਖਣਤਾ ਰੱਖੋ ਕਿ ਸਮਾਜ ਦੇ ਵਿੱਚ ਤੁਹਾਡਾ ਰੁਤਬਾ ਵੀ ਬਣਿਆ ਰਹੇ ਤੇ ਕਮਾਈ ਵੀ ਹੋਵੇ। ਮੈਂ ਕਹਿੰਦਾ ਘਰ ਵੀ ਚੱਲਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਫਿਲਹਾਲ ਇਹ ਕਿਤੇ ਮੈਂ ਇਹ ਵੀ ਸੋਚਦਾ ਇਹ ਇੱਧਰ ਨੂੰ ਕਹਾਣੀ ਨਾ ਤੁਰ ਪਵੇ ਗੁਰਪ੍ਰੀਤ ਜੀ, ਕਿ ਚਲੋ ਇਹ ਕੰਮ ਤੇ ਹੁਣ ਪਤਾ ਨਹੀਂ, ਇਹ ਚਰਚਾਵਾਂ ਜੋ ਚੱਲਦੀਆਂ ਸਾਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਸਿੰਘ ਮਹਿਰੂ ਸਰੈਂਡਰ ਕਰੇਗਾ ਨਹੀਂ ਕਰੇਗਾ, ਅੱਜ ਨਹੀਂ ਕੱਲ ਮਾਮਲਾ ਥੋੜਾ ਠੰਡਾ ਹੋ ਜਾਏਗਾ। ਪਰ ਇਹ ਨਾ ਸਿਲਸਿਲਾ ਚੱਲ ਪਵੇ ਕਿ ਹੁਣ ਜਿਵੇਂ ਇਨਫਲੂਐਂਸਰ ਕੋਈ ਹੈ ਜਾਂ ਕੋਈ ਗਾਂਹ ਉੱਠਦਾ ਕਿ ਉਹਨੂੰ ਧਮਕੀਆਂ ਦੇ ਕੇ ਮੁੜ ਕੇ ਉਹਦੇ ਨਾਲ ਸੈੱਟ ਕਰ ਲਓ ਸੌਦਾ, ਜਾਂ ਫੇਮ ਲੈਣ ਵਾਸਤੇ। ਇਹ ਸਾਰੀਆਂ ਚੀਜ਼ਾਂ ਨਾ ਚੱਲ ਪੈਣ। ਅੱਗੇ ਆਪਾਂ ਮੂਸੇ ਵਾਲੀ ਦੀ ਮੌਤ ਤੋਂ ਬਾਅਦ ਵੇਖਿਆ ਨਾ ਕਿ ਕਿੱਦਾਂ ਵਸੂਲੀ ਕਲਚਰ ਜਿਹੜਾ ਉਹ ਪੰਜਾਬ ਦੇ ਵਿੱਚ ਫੈਲਿਆ। ਵੈਸੇ ਕਲਚਰ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ, ਚਲਣ ਕਹਿ ਸਕਦੇ ਆ ਕਿ ਕਿੱਦਾਂ ਉਹ ਫਿਰ ਚੱਲਿਆ। ਜੀ ਸੋ ਇਹ ਤਾਂ ਹੈ। ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਅੱਜ 에ਅਰ ਇੰਡੀਆ ਦੀਆਂ ਕਈ ਉਡਾਨਾਂ ਰੱਦ ਹੋਈਆਂ ਨੇ ਜੀ। ਇਹ ਉਡਾਨਾਂ ਰੱਦ ਕਰਨ ਦਾ ਹੁਣ ਕੀ ਕਾਰਨ ਹੈ, ਤੇ ਅਚਾਨਕ ਇਸ ਘਟਨਾ ਤੋਂ ਬਾਅਦ, ਵੱਡੇ ਇਨਸੀਡੈਂਟ ਤੋਂ ਬਾਅਦ ਹੀ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ? ਦੇਖੋ, 에ਅਰ ਇੰਡੀਆ ਦੀਆਂ 7 ਇੰਟਰਨੈਸ਼ਨਲ ਫਲਾਈਟ ਜਿਹੜੀਆਂ ਸੀਗੀਆਂ ਉਹ ਮੰਗਲਵਾਰ ਰੱਦ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਅਹਿਮਦਾਬਾਦ, ਲੰਡਨ, ਦਿੱਲੀ, ਪੈਰਿਸ, ਦਿੱਲੀ, ਵਿਆਨਾ, ਲੰਡਨ, ਅੰਮ੍ਰਿਤਸਰ, ਦਿੱਲੀ, ਦੁਬਈ, ਬੈਂਗਲੁਰੂ, ਲੰਡਨ, ਇਹ ਫਲਾਈਟਾਂ ਜਿਹੜੀਆਂ ਸੀਗੀਆਂ ਸ਼ਾਮਲ ਸੀਗੀਆਂ। ਇਸ ਤੋਂ ਇਲਾਵਾ ਸੈਨ ਫਰਾਂਸਿਸਕੋ ਦੀ
ਜਿਹੜੀ ਸੀਗੀ ਮੁੰਬਈ ਤੋਂ ਆ ਰਹੀ ਫਲਾਈਟ, ਉਹਦੇ ਪੈਸੇਂਜਰਸ ਨੂੰ ਵੀ ਕੋਲਕਾਤਾ 에ਅਰਪੋਰਟ ਤੇ ਉਤਾਰਿਆ ਗਿਆ। ਦੇਖੋ ਅਹਿਮਦਾਬਾਦ ਦੇ ਵਿੱਚ 12 ਜੂਨ ਨੂੰ AI 171 ਫਲਾਈਟ ਜਿਹੜੀ ਆ ਉਹ ਕ੍ਰੈਸ਼ ਹੋ ਗਈ ਸੀ, ਬੜਾ ਜਾਨੀ ਵੱਡਾ ਨੁਕਸਾਨ ਹੋਇਆ ਜੇ ਦੇਖੀਏ ਤਾਂ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ। ਤਾਂ ਗੱਲ ਇਹ ਆ ਕਿ ਦੱਸਦੇ ਆ ਕਿ ਮੰਗਲਵਾਰ ਨੂੰ ਲਗਾਤਾਰ ਦੂਜੀ ਵਾਰ ਜਿਹੜੀ ਫਲਾਈਟ ਰੱਦ ਹੋਈ ਹੈ ਤਾਂ 1:10 ਤੇ ਇਹਨੇ ਉਡਾਨ ਭਰਨੀ ਸੀ, ਪਰ ਟੇਕ ਆਫ ਦੇ ਕੁਝ ਘੰਟੇ ਪਹਿਲਾਂ ਤਕਨੀਕੀ ਖਾਮੀ ਦੀ ਗੱਲ ਦੱਸੀ ਗਈ ਤੇ ਫਿਰ ਹੁਣ ਜੇ ਤੁਸੀਂ ਵੇਖੋਗੇ 16 ਜੂਨ ਨੂੰ ਇਹ ਜਿਹੜੀ ਹੈ ਦੁਬਾਰਾ ਫਲਾਈਟ ਰੱਦ ਕੀਤੀ ਗਈ ਹੈ, ਇਹ ਅਹਿਮਦਾਬਾਦ ਤੋਂ ਲੰਡਨ ਜਿਹੜੀ ਜਾਂਦੀ ਹੈ। ਤਾਂ ਖੈਰ ਇਹ ਕੁਝ ਹੈ, ਦਿੱਲੀ ਪੈਰਿਸ ਜਾਣ ਵਾਲੀ ਜਿਹੜੀ 에ਅਰ ਇੰਡੀਆ ਦੀ ਫਲਾਈਟ ਆ AI 142 ਉਹਨੂੰ ਵੀ ਟੈਕਨੀਕਲੀ ਪਰੇਸ਼ਾਨੀ ਦੇ ਕਰਕੇ ਰੱਦ ਕੀਤਾ ਗਿਆ, ਜੋ ਉਡਾਨ ਤੋਂ ਕਹਿ ਲਓ ਕਿ ਜਾਂਚ ਪਹਿਲਾਂ ਜਿਹੜੀ ਕੀਤੀ ਜਾਂਦੀ ਉਹਦੇ ਚ ਕੋਈ ਆਈ ਆ ਕਮੀ ਸਾਹਮਣੇ। ਉਧਰ ਲੰਡਨ ਤੋਂ ਜਿਹੜੀ ਅੰਮ੍ਰਿਤਸਰ ਆ ਰਹੀ ਸੀ ਫਲਾਈਟ ਉਹਨੂੰ ਵੀ ਤਕਨੀਕੀ ਦਿੱਕਤਾਂ ਦੇ ਚੱਲਦਿਆਂ ਸੈਨ ਫਰਾਂਸਿਸਕੋ ਵਾਲੀ ਜਿਹੜੀ ਮੁੰਬਈ ਤੋਂ ਆ ਰਹੀ ਸੀ ਉਹਨੂੰ ਸੋਮਵਾਰ ਰਾਤ ਸ਼ਾਇਦ ਰੱਦ ਕੀਤਾ ਗਿਆ। ਇਹ ਸਾਰਾ ਕੁਝ ਜਿਹੜਾ ਹੈ ਰਿਪੋਰਟ ਤੇ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਨਾ ਗੁਰਪ੍ਰੀਤ ਜੀ, ਕਿ ਤਕਨੀਕੀ ਕਾਰਨ ਕਿਤੇ ਇਹ ਤੇ ਨਹੀਂ ਕਿ ਜੋ ਫਲਾਈਟ ਕ੍ਰੈਸ਼ ਹੋ ਗਈ, ਜੋ ਜਹਾਜ਼ ਹਾਦਸਾ ਹੋਇਆ ਉਹਦੇ ਪਿੱਛੇ ਕੋਈ ਉਕਾਈ ਸੀ। ਸਰ ਮੇਰੇ ਕੁਝ ਦੋਸਤ ਆ, ਯਾਨੀ ਕਹਿ ਲਓ ਕਿ ਇਹੀ ਕੰਮ ਕਰਦੇ ਇਸ ਕਿੱਤੇ 'ਚ ਆ, ਤੁਸੀਂ ਸਮਝ ਗਏ ਹੋਵੋਗੇ, ਜਹਾਜ਼ ਉਡਾਉਣ ਵਾਲੇ, ਉਹ ਮਤਲਬ ਕਿ ਆਫ ਦੀ ਰਿਕਾਰਡ ਇਹ ਗੱਲ ਮੰਨਦੇ ਆ ਕਿ ਇਹਦੇ ਵਿੱਚ ਚਲੋ ਠੀਕ ਹੈ ਪੁਖਤਾ ਰੂਪ ਦੇ ਵਿੱਚ ਕੋਈ ਨਤੀਜਾ ਤੇ ਨਹੀਂ ਕੱਢਿਆ ਜਾ ਸਕਦਾ, ਪਰ ਸੰਭਾਵਨਾ ਇਹ ਆ ਕਿ ਇਹ ਇੱਕ ਮਨੁੱਖੀ ਲਾਪਰਵਾਹੀ ਸੀਗੀ। ਪਾਇਲਟ ਦੇ ਸਾਰੇ ਕੁਛ ਨਾ ਰਿਹਾ, ਜਾਂ ਕਹਿ ਲਓ ਕੋ ਪਾਇਲਟ ਦੇ ਸਾਰੇ ਕੁਛ ਨਾ ਰਿਹਾ। ਅਸਲ ਦੇ ਵਿੱਚ ਕਹਿੰਦੇ ਆ ਕਿ ਇਸ ਜਹਾਜ਼ ਦੇ ਵਿੱਚ ਸੰਭਾਵੀ ਤੌਰ ਤੇ ਇੱਕ ਨੁਕਸ ਜਿਹੜਾ ਥੱਲੜੇ ਪਾਸੇ ਸਿਸਟਮ ਹੁੰਦਾ ਉਹਦੇ ਵਿੱਚ ਜਿਹਦਾ ਪਲੱਗ ਲੱਗਦਾ ਕੋਈ, ਤਾਂ ਉਸ ਤੋਂ ਬਾਅਦ ਜਿਹੜੀ ਕੋਈ ਰਿਲੇ ਆ ਉਹਦੇ ਵਿੱਚ ਪਾਣੀ ਦੀ ਸੰਭਾਵਨਾ ਹੈ ਕਿ ਜਿਸ ਤੋਂ ਬਾਅਦ ਫਿਰ ਇੰਜਨ ਜਿਹੜੇ ਨਾ ਪਾਵਰ ਛੱਡ ਗਏ। ਮਤਲਬ ਕਿ ਐਸਾ ਸਮਝਿਆ ਜਾਂਦਾ ਹੈ ਕਿ ਗੁਰਪ੍ਰੀਤ ਜੀ ਜੋ ਥਿਊਰੀ ਦਿੱਤੀ ਜਾ ਰਹੀ, ਮੈਂ ਉਸਨੂੰ ਥਿਊਰੀ ਕਹਾਂਗਾ ਕਿਉਂਕਿ ਆਪਾਂ ਐਕਸਪਰਟ ਨਹੀਂ ਆ, ਆਪਾਂ ਉਹਨਾਂ ਚੀਜ਼ਾਂ ਨੂੰ ਵੈਰੀਫਾਈ ਵੀ ਨਹੀਂ ਕਰ ਸਕਦੇ ਕਿਉਂਕਿ ਆਪਣਾ ਖੇਤਰ ਨਹੀਂ ਹੈ। ਜੋ ਇਹ ਚੀਜ਼ ਦੱਸੀ ਜਾ ਰਹੀ ਆ ਅਣਅਧਿਕਾਰਤ ਤੌਰ ਤੇ ਐਕਸਪਰਟਸ ਦੇ ਦੁਆਰਾ ਕਿ ਇਹ ਮਨੁੱਖੀ ਲਾਪਰਵਾਹੀ ਦਾ ਮਾਮਲਾ ਹੋ ਸਕਦਾ, ਕੀ ਹੁਣ ਉਸ ਨੂੰ ਪਕੜ ਲਿਆ ਗਿਆ? ਕਿਉਂਕਿ ਆਪਾਂ ਨੂੰ ਪਤਾ ਹੈ ਕਾਕਪਿਟ ਦੇ ਵਿੱਚ ਜੋ ਗੱਲਾਂ ਹੁੰਦੀਆਂ ਉਹ ਰਿਕਾਰਡਰ ਮਿਲ ਚੁੱਕਾ ਹੈ, ਫਲਾਈਟ ਡਾਟਾ ਰਿਕਾਰਡਰ ਮਿਲ ਚੁੱਕਾ ਹੈ, ਬਲੈਕ ਬਾਕਸ ਜਿਸ ਨੂੰ ਕਹਿੰਦੇ ਆ, ਤਕਰੀਬਨ ਚੀਜ਼ਾਂ ਜਿਹੜੀਆਂ ਸਾਹਮਣੇ ਆ ਗਈਆਂ ਨੇ। ਤਾਂ ਇਸ ਤਰ੍ਹਾਂ ਜਿਹੜਾ ਇੰਟਰਨੈਸ਼ਨਲ ਫਲਾਈਟਸ ਦਾ ਰੱਦ ਹੋਣਾ ਕਿਤੇ ਸੰਭਾਵੀ ਤੌਰ ਤੇ ਇਹੋ ਹੀ ਸੰਕੇਤ ਤੇ ਨਹੀਂ ਦਿੰਦਾ ਕਿ ਭਾਈ ਉੱਥੇ ਕੋਈ ਕਮੀ ਪੇਸ਼ੀ ਫੜ ਲਈ ਗਈ, ਜਿਸ ਤੋਂ ਬਾਅਦ ਹੁਣ ਸਾਰੇ ਪਾਸੇ ਚੌਕਸੀ ਤੋਂ ਕੰਮ ਲਿਆ ਜਾ ਰਿਹਾ ਹੈ। ਜੀ ਸੋ ਇਹ ਤਾਂ ਹੈ। ਅੱਗੇ ਜੇਕਰ ਆਪਾਂ ਅਗਲੀ ਖਬਰ ਤੇ ਚਲੀਏ ਤਾਂ ਉਧਰ ਮੰਤਰੀ ਬੈਂਸ ਹੁਣੀ ਆਪਣੀ ਪਿੱਠ ਆਪ ਹੀ ਥਾਪੜਦੇ ਨਜ਼ਰ ਆ ਰਹੇ ਨੇ, ਕਿਉਂਕਿ ਹੋਰ ਤਾਂ ਮੈਨੂੰ ਲੱਗਦਾ ਕੋਈ ਥਾਪੜ ਨਹੀਂ ਰਿਹਾ। ਪੰਜਾਬ ਦੇ ਲੋਕ ਤਾਂ ਇਸ ਸਮੇਂ ਵੈਸੇ ਹੀ ਉਕਤਾਏ ਹੋਏ ਨੇ, ਧਰਨਿਆਂ ਨੇ ਦੱਸ ਦਿੱਤਾ ਤੇ ਕਿਉਂ ਥਾਪੜ ਰਹੇ ਨੇ ਜੀ ਆਪਣੀ ਪਿੱਠ? ਬਹੁਤ ਸ਼ਾਨਦਾਰ ਕੰਮ ਕੀਤਾ ਇਹਨਾਂ ਨੇ। ਬਿਲਕੁਲ ਜੀ ਬਿਲਕੁਲ। ਉਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਬੰਬ ਡਿੱਗ ਪਿਆ ਜੀ ਸਿਆਸਤ ਦੇ ਵਿੱਚ ਬੰਬ ਡਿੱਗ ਪਿਆ ਜੀ। ਬਿਕਰਮਜੀਤ ਮਜੀਠੀਆ ਹੋਰਾਂ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਕੁਝ ਤਸਵੀਰਾਂ ਬੈਡਰੂਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਤਸਵੀਰਾਂ ਮੰਤਰੀ ਰਵਜੋਤ ਜੀ ਜਿਹੜੇ ਆ ਜੀ, ਮਤਲਬ ਕਿ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਸ ਵੇਲੇ ਦੀ ਇਹ ਬ੍ਰੇਕਿੰਗ ਬਣ ਗਈ ਜੀ। ਜੇ ਆਪਾਂ ਦੇਖੀਏ ਇਸ ਵੇਲੇ ਦੀ ਬਹੁਤ ਵੱਡੀ ਖਬਰ ਬਣ ਗਈ ਕਿ ਕੁਝ ਕਥਿਤ ਤਸਵੀਰਾਂ ਮੰਤਰੀ ਰਵਜੋਤ ਦੀਆਂ ਵਾਇਰਲ ਹੋ ਗਈਆਂ ਜੀ। ਇਹ ਬਹੁਤ ਵੱਡੀ ਖਬਰ ਬਣ ਗਈ। ਮਤਲਬ ਕਿ ਇਸ ਵੇਲੇ ਜੇ ਹੁਣ ਅਮਰੀਕਾ ਚ ਉੱਠੇ ਆ ਕਿ ਆਪਣੀ ਟੀਮ ਵਾਲੇ, ਇਹਨਾਂ ਨੂੰ ਤੇ ਸਾਰੀ ਦਿਹਾੜੀ ਹੁਣ ਤੁਹਾਨੂੰ ਵੀ ਤੇ 440 ਚੱਲੂ ਕੰਮ। ਬਹੁਤ ਵੱਡੀਆਂ ਇਹ ਕਹਿ ਲਓ ਕਿ ਖਬਰਾਂ ਹੋ ਜਾਂਦੀਆਂ ਨੇ ਜਦੋਂ ਇਸ ਤਰ੍ਹਾਂ ਰਾਜਨੀਤੀ ਪਿੰਡ ਚੋਂ ਆਉਂਦੀਆਂ। ਤਾਂ ਖੈਰ ਚਲੋ ਮੈਂ ਉਧਰੋਂ ਉੱਕ ਗਿਆ, ਮੈਂ ਆਖਿਆ ਪਹਿਲਾਂ ਇਧਰੋਂ ਦੱਸ ਦਈਏ ਕਿ ਚੜ ਗਿਆ ਜੇ ਚੰਦ। ਤੇ ਇਹੀ ਮੰਤਰੀ ਹੈ ਨਾ ਜਿਹਦੀ ਕੋਠੀ ਦਾ ਰੌਲਾ ਪਿਛਲੇ ਦਿਨੀ ਆਪਾਂ ਸੁਣਦੇ ਹਾਂ ਜੀ, ਸ਼ਾਇਦ ਇਹੀ ਨੇ ਜੀ। ਇਹ ਹੁਸ਼ਿਆਰਪੁਰ ਤੋਂ ਇਹ ਆਉਂਦੇ ਨੇ, ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਤੇ ਉੱਥੇ ਡਾਕਟਰ ਰਵਜੋਤ ਇਹਨਾਂ ਦਾ ਜੀ ਇਹਨਾਂ ਦਾ ਕਾਫੀ ਵੱਡਾ ਹਸਪੀਟਲ ਹੈ।
ਓਹੋ ਹੁਣ ਤੇ ਇਹਨਾਂ ਨੂੰ ਇਲਾਜ ਦੀ ਜ਼ਰੂਰਤ ਪੈ ਜਾਣੀ ਆ, ਘਰੋਂ ਵੀ ਬਹੁਤ ਮਾਰ ਪੈਂਦੀ ਆ, ਤੁਹਾਨੂੰ ਪਤਾ ਇਹੋ ਜਿਹੇ ਕੰਮ ਜਦੋਂ ਬਾਹਰ ਆ ਜਾਂਦੇ ਨੇ। ਜੀ ਜੀ, ਕਾਫੀ ਇਤਿਹਾਸਕ ਜਗ੍ਹਾ ਤੋਂ ਆਉਂਦੇ ਨੇ। ਦੁਆਬੇ ਦਾ ਬਹੁਤ ਵੱਡਾ ਪਿੰਡ ਹੈ ਸੂਸਾਂ, ਤੇ ਪੂਰੇ ਦੁਆਬੇ ਦਾ ਸਭ ਤੋਂ ਮੇਲਾ ਵੱਡਾ ਮੇਲਾ ਮੇਲਾ ਕੱਲ ਲੱਗਦਾ ਹੈ ਸੂਸਾ ਉੱਥੇ। ਵਾਲੇ ਮੇਲੇ ਨੂੰ ਚਲੀ ਹੈ, ਜੀ ਲਾਡੀ ਸੂਸਾ ਵਾਲਾ ਗੀਤਕਾਰ ਵੀ ਹੁੰਦਾ ਸੀ ਉੱਥੇ। ਜੀ ਜੀ ਠੀਕ ਹੈ ਜੀ, ਚਲੋ ਆਪਾਂ ਅਗਲੀ ਖਬਰ ਵੱਲ ਜਾਂਦੇ ਹਾਂ। ਜੋ ਮੰਤਰੀ ਬੈਂਸ, ਇੱਕ ਮੰਤਰੀ ਦੀ ਚਰਚਾ ਤੇ ਹੋ ਗਈ ਆ ਕਿ ਕਥਿਤ ਫੋਟੋਆਂ ਜਿਹੜੀਆਂ ਉਹ ਅਧਿਕਾਰਤ ਅਕਾਊਂਟ ਤੋਂ ਇਹਨਾਂ ਨੇ ਵਾਇਰਲ ਕੀਤੀਆਂ ਨੇ ਜੀ। ਤੇ ਦੂਜੇ ਪਾਸੇ ਆਪਾਂ ਜੇ ਵੇਖੀਏ, ਹੁਣ ਜਿਹੜੇ ਮੰਤਰੀ ਬੈਂਸ ਕਹਿ ਰਹੇ ਨੇ, ਬੈਂਸ ਸਾਹਿਬ ਕਹਿ ਰਹੇ ਨੇ ਕਿ 467 ਵਿਦਿਆਰਥੀ ਜਿਹੜੇ ਉਹ ਨੀਟ ਦੀ ਕਹਿ ਲਓ ਕਿ ਪ੍ਰੀਖਿਆ ਕਲੀਅਰ ਕਰਨ ਦੇ ਵਿੱਚ ਸਫਲ ਰਹੇ ਨੇ। ਤਾਂ ਗੱਲ ਇਹ ਆ ਕਿ ਇਹ ਕ੍ਰੈਡਿਟ ਦੇ ਰਹੇ ਨੇ ਕਿ ਮਿਸਟਰ ਕੇਜਰੀਵਾਲ ਜਾਂ ਮਾਨ ਸਾਹਿਬ ਸੀਐਮ, ਇਹ ਸਭ ਉਹਨਾਂ ਦੀ ਬਦੌਲਤ ਆ। ਇਹ ਅਧੂਰਾ ਸੱਚ ਆ। ਮੈਂ ਇਸ ਨੂੰ ਆਪਣੇ ਅਧਿਕਾਰਤ ਪੇਜ ਤੇ ਵੀ ਪਾਇਆ, ਨਿੱਜੀ ਪੇਜ ਤੇ ਪਾਇਆ ਕਿ ਮੰਤਰੀ ਸਾਹਿਬ ਤੁਸੀਂ ਅਸਲ ਜਿਹੜੇ ਲੋਕ ਆ ਉਹਨਾਂ ਨੂੰ ਡਿਸਕ੍ਰੈਡਿਟ ਕਰ ਰਹੇ ਹੋ। ਕਿਉਂ? ਕਿਉਂਕਿ 467 ਸਟੂਡੈਂਟਸ ਦੇ ਵਿੱਚੋਂ ਬਹੁਤ ਸਾਰੇ ਹੋਣਗੇ ਜਿਹੜੇ ਹੋ ਸਕਦਾ ਡਮੀ ਦਾਖਲੇ ਵਾਲੇ ਵੀ ਹੋਣ, ਹੋ ਸਕਦਾ ਕਿ ਕੁਝ ਇੰਸਟੀਚਿਊਟਸ ਦੇ ਵਿੱਚ ਆਪਣੀ ਜਿਹੜੀ ਹੈ ਕੋਚਿੰਗ ਵੀ ਲੈਂਦੇ ਹੋਣ, ਪਰ ਇਹਨਾਂ ਦੇ ਵਿੱਚ 200 ਤੋਂ ਵੱਧ ਮੈਰੀਟੋਰੀਅਸ ਸਕੂਲ ਦੇ ਹੋਣਹਾਰ ਬੱਚੇ ਆ। ਉਹ ਜੀ 10 ਮੈਰੀਟੋਰੀਅਸ ਸਕੂਲਾਂ ਦੇ 200 ਤੋਂ ਵੱਧ, 225 ਦੇ ਕਰੀਬ ਬੱਚੇ ਜਿਹੜੇ ਮਾਸਟਰੀਆਂ ਸ਼ਾਇਦ ਮੇਰੇ ਖਿਆਲ ਦੇ ਨਾਲ ਪੱਕੇ ਨਹੀਂ ਕੀਤੇ ਤੁਸੀਂ, ਔਰ ਜੀ ਇਸ ਕਰਕੇ ਉਹਨਾਂ ਨੂੰ ਕ੍ਰੈਡਿਟ ਨਹੀਂ ਦਿੰਦੇ ਕਿਉਂਕਿ ਤੁਹਾਨੂੰ ਪਤਾ ਮੈਰੀਟੋਰੀਅਸ ਮਾਡਲ ਬਾਦਲ ਸਾਹਿਬ ਲੈ ਕੇ ਆਏ ਸੀ। ਜੇ ਉਹ ਮੈਰੀਟੋਰੀਅਸ ਸਕੂਲ ਦਾ ਜ਼ਿਕਰ ਕਰਨਗੇ ਤੇ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਜਾਣੀ ਆ ਕਿ ਇੱਕ ਪਾਸੇ ਤੁਹਾਡੇ ਹਜ਼ਾਰਾਂ ਸਕੂਲ ਤੇ ਦੂਜੇ ਪਾਸੇ 10 ਸਕੂਲ ਮੈਰੀਟੋਰੀਅਸ ਸਕੂਲ, ਤਾਂ ਉਹ ਕ੍ਰੈਡਿਟ ਦੂਜੇ ਨੂੰ ਤਾਂ ਦੇਣਾ ਹੀ ਨਹੀਂ ਨਾ। ਇਹੀ ਤੇ ਸਿਆਪਾ ਹੈ। ਸੋ ਮੰਤਰੀ ਸਾਹਿਬ ਬਿਲਕੁਲ ਆਪਦੀ ਪਿੱਠ ਤੇ ਥਾਪੜ ਰਹੇ ਨੇ, ਪਰ ਸੱਚ ਅਧੂਰਾ ਜਿਹੜਾ ਉਹ ਦੱਸ ਰਹੇ ਆ ਜੀ। ਜੀ, ਇਹ ਤਾਂ ਹੈ, ਸੱਚ ਤਾਂ ਸਾਰਿਆਂ ਦੇ ਸਾਹਮਣੇ ਹੈ। ਤੇ ਵੈਸੇ ਵੀ ਉਹ ਵਿਚਾਰੇ ਵਿਲਕਦੇ ਰਹਿੰਦੇ ਨੇ, ਮੈਰੀਟੋਰੀਅਸ ਸਕੂਲਾਂ ਵਾਲੇ ਹਰ ਜਗ੍ਹਾ ਧਰਨਾ ਲਾਉਂਦੇ ਨੇ ਜਾ ਕੇ। ਸੋ ਅੱਗੇ ਜੇਕਰ ਚੱਲੀਏ ਤਾਂ ਰਖੜਾ ਨੇ ਸੁਖਬੀਰ ਬਾਦਲ ਤੇ ਸ਼ਬਦੀ ਵਾਰ ਕੀਤਾ ਹੈ। ਹਾਂਜੀ, ਰਖੜਾ ਸਾਹਿਬ ਨੇ ਸ਼ਬਦੀ ਵਾਰ ਕੀਤਾ ਹੈ ਤੇ ਇਹ ਸ਼ਬਦੀ ਵਾਰ ਜਿਹੜਾ ਹੈ ਕਾਫੀ ਵੱਡਾ ਹੈ। ਮਾੜਾ ਜਿਹਾ ਮੈਂ ਤੁਹਾਨੂੰ ਇਸ ਬਿਆਨ ਨੂੰ ਥੋੜਾ ਕੋਟ ਕਰਕੇ ਰੂਬਰੂ ਕਰ ਦੇਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਤੇ। ਸੁਰਜੀਤ ਸਿੰਘ ਰਖੜਾ ਬਹੁਤ ਵੱਡੇ ਅਕਾਲੀ ਲੀਡਰ ਹੈਗੇ ਆ, ਕਿਉਂਕਿ ਹੁਣ ਬੇਸ਼ੱਕ ਧੜਾ ਬਦਲਿਆ ਹੋਵੇ, ਨੁਮਾਇੰਦਗੀ ਦਾ ਹੀ ਮਸਲਾ ਹੈ, ਬਾਕੀ ਹੈਣ ਤੇ ਅਕਾਲੀ ਆ। ਇਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਕਦੇ ਮਜ਼ਬੂਤ ਨਹੀਂ ਹੋਏਗਾ। ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਨਹੀਂ ਮੰਨਦਾ ਉਹ ਲੀਡਰਸ਼ਿਪ ਦੀ ਕਿੱਥੋਂ ਮੰਨੇਗਾ। 5 ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਭਰਤੀ ਨਾਲ ਹੀ ਪੁਨਰ ਸੁਰਜੀਤ ਹੋਵੇਗਾ ਅਕਾਲੀ ਦਲ। ਹੁਣ ਇੱਕ ਚੀਜ਼ ਨਾ ਤੁਸੀਂ ਥੋੜੀ ਜੀ ਗੌਰ ਨਾਲ ਦੇਖਿਓ ਸਾਹਿਬ। ਨੰਬਰ 1 ਕਿ ਜਿੱਦਾਂ ਹੀ ਅਕਾਲੀ ਦਲ 'ਚ ਕੁਝ ਨੇਤਾ ਵਾਪਸੀ ਕਰਦੇ ਨੇ, ਚਰਚਾ ਸ਼ੁਰੂ ਹੁੰਦੀ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ ਹੈ। ਤਿਵੇਂ ਬੀਬੀ ਪਰਮਪਾਲ ਕੌਰ ਤੋਂ ਲੈ ਕੇ ਬਲੀਏਵਾਲ ਸਾਹਿਬ ਤੋਂ ਲੈ ਕੇ ਤੇ ਰਖੜਾ ਸਾਹਿਬ ਤੱਕ ਸਾਰੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਸ਼ਾਨੇ ਤੇ ਲੈ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਕਿ ਭਾਈ ਮਤਲਬ ਭਾਜਪਾ ਦੇ ਨਾਲ ਗੱਠਜੋੜ ਨਹੀਂ ਹੋਏਗਾ ਵਗੈਰਾ ਵਗੈਰਾ। ਤਾਂ ਇੱਕ ਪਾਸੇ ਉਹ ਤੇ ਦੂਜੇ ਪਾਸੇ ਰਖੜਾ ਸਾਹਿਬ ਬੇਸ਼ੱਕ ਅਕਾਲੀ ਦਲ ਦੇ ਇੱਕ ਧੜੇ ਦੇ ਲੀਡਰ ਨੇ, ਬਟ ਆਪਾਂ ਨੂੰ ਪਤਾ ਹੈ ਕਿ ਉਹ ਭਾਜਪਾ ਦੇ ਬਹੁਤ ਨਜ਼ਦੀਕ ਨੇ। ਇਹਨਾਂ ਦੇ ਭਰਾਤਾਂ ਨੂੰ ਕਿਸੇ ਵੇਲੇ ਉਤਰਨ ਤੱਕ ਨਹੀਂ ਸੀ ਦਿੱਤਾ ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਬਾਅਦ। ਬੜੇ ਵੱਡੇ ਕਾਰੋਬਾਰੀ ਨੇ ਯੂਐਸ ਦੇ ਵਿੱਚ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਬਕਾਇਦਾ ਬੁਲਾ ਕੇ ਸਨਮਾਨ ਦਿੱਤਾ ਗਿਆ ਸੀਗਾ ਜੀ, ਪੁਰਸਕਾਰ ਦਿੱਤਾ ਗਿਆ ਸੀਗਾ। ਸੋ ਇਹ ਨਹੀਂ ਭੁੱਲਣਾ ਚਾਹੀਦਾ। ਤਾਂ ਇਸ ਤਰ੍ਹਾਂ ਦੇ ਬਿਆਨ ਲਗਾਤਾਰ ਆ ਰਹੇ ਨੇ। ਬਾਕੀ ਹੁਣ ਵੇਖੋ ਕੀ ਬਣਦਾ, ਇਹਨਾਂ ਦੇ ਬੋਲ ਸੱਚੇ ਹੁੰਦੇ ਆ ਕਿ ਨਹੀਂ। ਹਾਲ ਦੀ ਘੜੀ ਤੱਕ ਕਹ ਲਓ ਕਿ ਸੁਖਬੀਰ ਸਿੰਘ ਬਾਦਲ ਕੁਝ ਨੇਤਾਵਾਂ ਨੂੰ ਲਿਆਉਣ ਦੇ ਵਿੱਚ ਕਾਮਯਾਬ ਤੇ ਜ਼ਰੂਰ ਹੋਏ ਨੇ, ਪਰ ਰਸਤਾ ਹਾਲੇ ਵੀ, ਮੈਂ ਇਹ ਗੱਲ ਦੇ ਨਾਲ ਸਹਿਮਤ ਹਾਂ ਕਿ ਰਸਤਾ ਹਾਲੇ ਵੀ ਉਹਨਾਂ ਵਾਸਤੇ ਕੋਈ ਇਹ ਨਹੀਂ ਹੈ ਕਿ ਰੈੱਡ ਕਾਰਪੇਟ ਵਿਛਿਆ ਕਿ ਭਾਈ ਸਭ ਕੁਝ ਅੱਛਾ ਹੋ ਜਾਏਗਾ। ਪਰ ਰਖੜਾ ਸਾਹਿਬ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੀ ਜਿਹੜੀ ਹੋਰ ਭਾਜਪਾ ਵਾਲਿਆਂ ਦੀ ਬੋਲੀ ਆ, ਉਹ ਇਸੇ ਕਰਕੇ ਆ ਕਿਉਂਕਿ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਡੀ ਥੋੜੀ ਜਿਹੀ ਟਰੈਕ ਤੇ ਆਉਂਦੀ ਆ ਤਾਂ ਇਸ ਤਰ੍ਹਾਂ ਦੇ ਬਿਆਨ ਫਿਰ ਤਿੱਖੇ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਜੀ। ਸੋ ਉਧਰ ਕਹਿੰਦੇ ਵੀ ਤੀਰਥ ਯਾਤਰਾ ਵਾਲੀ ਜਿਹੜੀ ਸਕੀਮ ਸੀ ਪੰਜਾਬ ਸਰਕਾਰ ਦੀ, ਉਹਨੂੰ ਨਿੱਜੀ ਹੱਥਾਂ 'ਚ ਦੇਣ ਦੀ ਤਿਆਰੀ ਕਰ ਰਹੀ ਹੈ ਸਰਕਾਰ।
ਹਾਂ ਬਿਲਕੁਲ, ਉਹ ਸ਼ੈਰੀ ਮਾਨ ਨੇ ਗਾਇਆ ਸੀ ਨਾ, ਨੀ ਤੂੰ ਬਾਹਰ ਜਾਣ ਦੀ ਮਾਰੀ ਕਰਦੀ ਆਈਲੈਟਸ ਦੀ ਹੁਣ ਤਿਆਰੀ। ਤਾਂ ਗੱਲ ਇਹ ਜੀ ਆ ਕਿ ਬਈ ਇਹ ਤਾਂ ਤਿਆਰੀ ਹੈਗੀ ਆ ਕਿ ਜਿਹੜੀ ਇਹ ਤੀਰਥ ਯਾਤਰਾ ਵਾਲੀ ਸਕੀਮ ਆ ਉਹਨੂੰ ਨਿੱਜੀ ਹੱਥਾਂ 'ਚ ਸੌਂਪ ਦਿੱਤਾ ਜਾਵੇ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਇਹਨਾਂ ਨੇ ਇਹਦਾ ਚੇਅਰਮੈਨ ਜਿਹੜਾ ਦਿੱਲੀ ਤੋਂ ਲਿਆ ਕੇ ਲਾਇਆ, ਤੇ ਉਸ ਚੇਅਰਮੈਨ ਵਾਸਤੇ ਇੱਕ ਸਲਾਹਕਾਰ ਲੱਭਦੇ ਫਿਰਦੇ ਨੇ ਕਿ ਬਈ ਕਿਹੜੀ ਕੰਪਨੀ ਨੂੰ ਦਈਏ। ਤੇ ਮੈਂ ਕਿਹਾ ਐਲਨ ਮਸਕ ਜੀ ਨੂੰ ਲਿਆਓ, ਵਿਹਲਾ ਹੀ ਆ, ਡੋਨਲਡ ਟਰੰਪ ਦੇ ਨਾਲ ਤੇ ਟੁੱਟ ਗਈ ਆ। ਤੇ ਤੁਸੀਂ ਆਪਦੀ ਸਰਕਾਰ 'ਚ ਇੰਨੇ ਸਲਾਹਕਾਰ ਇੱਥੇ ਦਿੱਲੀੋਂ ਲਿਆ ਕੇ ਬਿਠਾਏ ਆ, ਕੁਝ ਬਿਲੀਅਨਸ ਦੇ ਕੇ, ਤੇ ਮਸਕ ਨੂੰ ਲਿਆਓ। ਏਡਾ ਵੱਡਾ ਕੰਮ ਆ ਨਾ, ਤੁਸੀਂ ਜਾਂ ਮੈਂ ਥੋੜੀ ਕਰ ਸਕਦੇ ਹਾਂ। ਜੀ ਜੀ ਅਸਲ ਦੇ ਵਿੱਚ ਕੀ ਆ ਕਿ ਗੱਲ ਘਰ ਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ। ਹੁਣ ਜਦੋਂ ਪੈਸਾ 500-700 ਕਰੋੜ ਦੇਣਦਾਰੀ ਦਾ ਹੋ ਗਿਆ ਸਰਕਾਰੀ ਬੱਸ ਵੱਲ, ਹੁਣ ਟਪੂਸੀ ਮਾਰ ਕੇ ਉਧਰ ਹੋ ਜਾਣਗੇ। ਉਹ ਪੈਸਾ ਪੈਂਡਿੰਗ ਪਿਆ ਰਿਹਾ ਤੇ ਸਾਲ ਖੰਡ ਇਸ ਸਕੀਮ ਨੂੰ ਕਿਸੇ ਨਿੱਜੀ ਕੰਪਨੀ ਨੂੰ ਦੇ ਕੇ ਕੁਝ ਕਰੋੜ ਤੇ ਚਲਵਾ ਲੈਣਗੇ ਸਾਹਿਬ। ਆਹੀ ਹੈ 500 ਕਰੋੜ ਰੁਪਇਆ ਫ੍ਰੀ ਸਫ਼ਰ ਦਾ, ਆਪਾਂ ਨੂੰ ਪਤਾ ਹੈ ਨਾ, ਤੇ ਉਹ ਪਿਆ, ਹਾਲੇ ਪਿਆ। ਤੇ ਤੀਰਥ ਯਾਤਰਾ ਵਾਲਾ ਬਕਾਇਆ ਪਿਆ। ਉਹ ਜਿਹੜੇ ਬਕਾਏ ਹੁੰਦੇ ਨੇ ਉਹ ਤੁਰੇ ਜਾਂਦੇ ਆ। ਤਾਂ ਸਕੀਮ ਬਦਲ ਦਿਓ ਕਿ ਮਤਲਬ ਕਿ ਉਹ ਤੇ ਅੱਗੇ ਪੈਸਾ ਮੰਗਣ ਡਏ ਤੀਰਥ ਯਾਤਰਾ ਦਾ। ਜੀ ਇਹ ਜਿਹੜੇ ਬਕਾਏ ਪਏ ਆ ਇਹਨਾਂ ਨੂੰ ਦਿੱਤੇ ਬਗੈਰ ਤੇ ਤੁਸੀਂ ਇੱਕ ਕੰਪਨੀ ਚੁਣ ਲਓ, ਉਹਨੂੰ ਦੇ ਦਿਓ, ਹੁਣ ਉਹਦੇ ਨਾਲ ਖਾਤਾ ਪਾ ਲਓ। ਤੇ ਜਦੋਂ ਖਾਤਾ ਪਾਓਗੇ ਭਾਈ, ਤਾਂ ਕੰਪਨੀ ਚੁਣਨੀ ਆਪ, ਸਲਾਹਕਾਰ ਆਪਦਾ। ਠੀਕ ਹੈ ਜੀ, ਚੇਅਰਮੈਨ ਦਿੱਲੀ ਦਾ, ਸਲਾਹਕਾਰ ਵੀ ਤਾਂ ਉੱਥੋਂ ਦਾ ਹੀ ਹੋਊ ਜਾਂ ਨੇੜੇ ਦਾ ਹੋਊ, ਤੇ ਫਿਰ ਸਲਾਹ ਵੀ ਤਾਂ ਦਿੱਲੀ ਵਾਲੀ ਕੰਪਨੀ ਨੂੰ ਦੇਊਗਾ ਕਿ ਆਪਾਂ ਉੱਥੋਂ ਲੈ ਆਈਏ ਜੀ। ਤੇ ਜਦੋਂ ਨੂੰ ਸਲਾਹ ਮਸ਼ਵਰਾ ਹੋਊਗਾ ਉਦੋਂ ਨੂੰ ਕਿਸੇ ਨੇਤਾ ਨੇ ਆਪਦੀ ਕੰਪਨੀ ਬਣਾ ਲੈਣੀ ਹੈ ਜੀ, ਜਾਂ ਮਾਸੀ ਜੀ ਫੂਫੀ ਜੀ ਦੀ ਕੋਈ ਹੋਏਗੀ ਕੰਪਨੀ। ਤਾਂ ਆਹੀ ਖੇਡ ਚੱਲਦੀ ਪਈ ਹੈ ਸਾਹਿਬ। ਤੀਰਥ ਯਾਤਰਾ ਪਹਿਲੀ ਗੱਲ ਆ, ਕੀ ਲੋੜ ਆ ਹੈ ਪਿਓ ਦੀ ਪੱਗ ਵੇਚ ਕੇ ਘਿਓ ਖਾ ਕੇ ਭਲਵਾਨ ਨਹੀਂ ਬਣੀਦਾ। ਕਰਜ਼ਾ ਚੁੱਕ ਕੇ ਤੀਰਥ ਯਾਤਰਾਵਾਂ ਕਰਾਉਣ ਦਾ ਕਿੱਥੇ ਤੁੱਕਿਆ ਜੀ। ਜਿਹਨੇ ਜਾਣਾ ਤੀਰਥਾਂ ਨੂੰ ਉਹ ਆਪੇ ਆਪਦੀ ਕਮਾਈ ਨਾਲ ਜਾਵੇ, ਦਸਵੰਧ ਨਾਲ ਜਾਵੇ, ਜਿਵੇਂ ਮਰਜ਼ੀ ਜਾਵੇ, ਕੱਢ ਕੇ ਜੋੜ ਕੇ ਜਾਵੇ, ਸਗੋਂ ਸਕੂਨ ਹੋਵੇ। ਤਾਂ ਗੱਲ ਹੈ ਕਿ ਟੈਕਸ ਪੇਅਰਸ ਦੇ ਪੈਸੇ ਨਾਲ ਤੀਰਥਾਂ ਨੂੰ ਜਾਣਾ ਠੀਕ ਆ। ਚਲੋ ਇਹ ਚਲਾਈ ਜਾਂਦੇ ਸਿਆਸੀ ਤੌਰ ਤੇ, ਬਟ ਮੇਰੇ ਖਿਆਲ ਦੇ ਨਾਲ ਅੱਜ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਇੰਡੀਆ ਦਾ ਮੰਗਲਵਾਰ ਆ। ਤੁਹਾਨੂੰ ਯਾਦ ਹੋਣਾ ਸ਼ਾਇਦ ਆਪਾਂ ਸ਼ਨੀਵਾਰ ਗੱਲ ਕੀਤੀ ਸੀ ਕਿ 3,66,000 ਕਰੋੜ ਰੁਪਈਆ ਕਰਜ਼ਾ ਹੋ ਗਿਆ। ਜੀ ਜੀ ਸਾਡੇ ਲੋਕਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹਨਾਂ ਨੂੰ ਹੱਥ ਜੋੜੋ ਕਿ ਵੀਰੇ ਅਸੀਂ ਨਹੀਂ ਕਰਨੇ ਤੀਰਥਾਂ ਦੇ ਇਸ ਤਰ੍ਹਾਂ ਦਰਸ਼ਨ ਮੇਲੇ, ਕੋਈ ਨਹੀਂ, ਅਸੀਂ ਆਪਣੀ ਜੇਬ ਚੋਂ ਕਰ ਲਾਂਗੇ। ਪਲੀਜ਼ ਆ ਕਰਜ਼ਾ ਘੱਟ ਕਰੋ ਸਾਡੇ ਤੇ, ਮਹਿੰਗਾਈ ਘੱਟ ਕਰੋ ਸਾਡੀ। ਜੀ ਜੀ ਇਹ ਚੀਜ਼ਾਂ ਤੇ ਧਿਆਨ ਦੇਣ ਦੀ ਤਾਂ ਬਹੁਤ ਲੋੜ ਹੈ, ਪਰ ਜਿਨ੍ਹਾਂ ਨੇ ਦੇਣਾ ਉਹ ਕਿੱਥੇ ਦਿੰਦੇ ਨੇ। ਸੋ ਈਰਾਨ ਦਾ ਦਾਅਵਾ ਹੈ ਕਿ ਮੁਸਾਦ ਦੀ ਬਿਲਡਿੰਗ ਦੇ ਉੱਪਰ, ਹੈੱਡਕੁਆਰਟਰ ਦੇ ਉੱਪਰ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਜੰਗ ਤੇ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਭੜਕ ਗਿਆ ਹੈ, ਤਾਂ ਬਹੁਤ ਦੂਰ ਤੱਕ ਚਲੇ ਗਈ ਨਾ ਗੱਲ। ਹੁਣ ਇਜ਼ਰਾਈਲ ਵੀ ਹਮਲੇ ਬੜੇ ਤੇਜ਼ੀ ਨਾਲ ਕਰਦਾ ਪਿਆ, ਬਹੁਤ ਤੇਜ਼ੀ ਨਾਲ। ਤੇ ਉਤੋਂ ਫਿਰ ਜਿਹੜਾ ਈਰਾਨ ਆ ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਜੋ ਅਵੈਧ ਕਿਲਾ ਹੁੰਦਾ ਹੈ, ਜਾਂ ਕਹਿ ਲਓ ਕਿ ਇੱਕ ਇਹਨਾਂ ਨੇ ਫਲਾਇਆ ਸੀਗਾ ਯਹੂਦੀਆਂ ਨੇ ਕਿ ਅਸੀਂ ਤੇ ਕੁੱਟ ਕੇ ਆ ਸਕਦੇ ਕਿਸੇ ਨੂੰ ਘਰੇ, ਵੀ ਸਾਨੂੰ ਸਾਡੇ ਘਰ 'ਚ ਕੋਈ ਆ ਕੇ ਨਹੀਂ ਮਾਰ ਸਕਦਾ। ਤਾਂ ਉਸ ਭਰਮ ਨੂੰ ਵੀ ਕਿਤੇ ਨਾ ਕਿਤੇ ਈਰਾਨ ਨੇ ਤੋੜ ਦਿੱਤਾ ਹੈ ਜੀ। ਕਿਉਂਕਿ ਪਹਿਲਾਂ ਇਹਨਾਂ ਦੇ ਡਿਫੈਂਸ ਮੰਤਰਾਲੇ ਤੇ ਨਿਸ਼ਾਨਾ ਵਿੰਨਿਆ ਉਹਨਾਂ ਨੇ। ਫਿਰ ਜਿਹੜਾ ਇਹਨਾਂ ਦਾ ਹਾਈਫਾ ਪੋਰਟ ਹੈ ਬੜਾ ਮਹੱਤਵਪੂਰਨ, ਉਹਨੂੰ ਵਿੰਨਿਆ। ਅੱਜ ਉਹਨਾਂ ਨੇ ਦਾਅਵਾ ਕਰ ਦਿੱਤਾ ਕਿ ਮੁਸਾਦ ਦੇ ਹੈੱਡਕੁਆਰਟਰ ਤੇ ਵੀ ਹਮਲਾ ਕੀਤਾ ਗਿਆ ਜੀ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਗੱਲ ਆ। ਤਾਂ ਖੈਰ ਦੂਜੇ ਪਾਸੇ ਈਰਾਨ ਦਾ ਡਿਪਟੀ ਕਮਾਂਡਰ ਮੇਜਰ ਜਨਰਲ ਅਲੀ ਸ਼ਾਦਮਾਨੀ, ਉਹਨੂੰ ਵੀ ਮਾਰ ਦਿੱਤਾ ਗਿਆ। ਇਹ ਵੀ ਖਬਰ ਆ ਰਹੀ ਆ। ਤਾਂ ਬਹੁਤ ਮਤਲਬ ਕਿ ਇਹ ਜੰਗ ਜਿਹੜੀ ਹੈ ਨਾ ਭੜਕਦੀ ਨਜ਼ਰ ਆ ਰਹੀ ਆ। ਹਾਲ ਫਿਲਹਾਲ ਤੇ ਅੱਜ ਜੇ ਦੇਖੀਏ ਤਹਿਰਾਨ ਨੂੰ ਖਾਲੀ ਕਰਨ ਦਾ ਕਿਤੇ ਨਾ ਕਿਤੇ ਡੋਨਲਡ ਟਰੰਪ ਨੇ ਆਖਿਆ ਕਿ ਨਿਕਲ ਜਾਓ। ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਸੋ ਇਸ ਵੇਲੇ ਜਿਹੜਾ ਇਹ ਜੰਗ ਆ, ਮੈਨੂੰ ਨਹੀਂ ਲੱਗਦਾ ਛੇਤੀ ਮੁੱਕੇਗਾ। ਨੁਕਸਾਨ ਇਹਦੇ 'ਚ ਬਹੁਤ ਹੋਊਗਾ। ਕਿਉਂਕਿ ਠੀਕ ਆ, ਯਹੂਦੀਆਂ ਕੋਲ ਬਹੁਤ ਕੁਛ ਆ, ਸਪੋਰਟ ਵੀ ਬਹੁਤ ਆ, ਨੋਟ ਵੀ ਬਹੁਤ ਆ। ਪਰ ਇੱਕ ਚੀਜ਼ ਇਤਿਹਾਸ ਨੂੰ ਪੜ੍ਹ ਕੇ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਇਰਾਨੀਅਨ ਦੀ ਸਪਿਰਿਟ ਆ ਨਾ,
ਜੀ। ਇਹ ਬਹੁਤ ਲੰਬਾ ਇਤਿਹਾਸ ਆ। ਇਹਨਾਂ ਦੀ ਸਪਿਰਿਟ ਮਰਨ ਮਰਾਉਣ ਦੀ ਕਹਿ ਲਓ ਜਾਂ ਸ਼ਹਾਦਤ ਦੀ, ਉਹਦੀ ਵੀ ਇੱਕ ਮਿਸਾਲ ਆ। ਸੋ ਇਸ ਵਾਸਤੇ ਮੈਂ ਕਹਿ ਰਿਹਾ ਕਿ ਇਹ ਜੰਗ ਜੇ ਨਵੇੜਾ ਦਾ ਨਾ ਹੋਇਆ ਤੇ ਕਿੰਨਾ ਵੀ ਲੰਮਾ ਚੱਲ ਸਕਦਾ, ਉਹਦੀ ਪ੍ਰੈਡਿਕਸ਼ਨ ਕਰਨੀ ਸੰਭਵ ਨਹੀਂ ਹੈਗੀ। ਜੀ, ਸੋ ਵੇਖਾਂਗੇ ਇਸ ਸਾਰੇ 'ਚ ਬਣਦਾ ਕੀ ਹੈ। ਬਸ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਆਪਾਂ ਤੇ ਅੱਗੇ ਵਧਦੇ ਹਾਂ। ਇੱਥੇ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਦੀ ਪਾਈ ਹੈ ਸਾਂਝ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।